बेलियो तुसी देख रहे हो पंजाबी प्रचार टीवी ते मैं तुहाडा प्राहुणचार मियाँ आसिफ अली। दरबार साहब करतारपुर दे विच जदों दा लांघा खुल्लिया वा, जदों दा कॉरीडोर खुल्लिया वा, इत्थे रोज़ नवीं कहानियां मिलदियां ते अज इत्थे कुछ ऐसे दोस्त आए आ। गुरप्रीत जी आ, ये इंडिया तो आ, इन्हां दा उत्थे दे रहण वाले आ ते इन्हां दे नाल RS जान ते उन्हां दे होर बेली आ, ये इत्थे पाकिस्तान दे आ, सियालकोट दे आ ते इन्हां दी सोशल मीडिया राहीं दोस्ती सी, मिलण दा होर कोई बनदा नहीं सी थां ਤੇ ਇੱਥੇ ਮਿਲਣ ਆਏ ਜੀ। ਥੋੜਾ ਜਿਹਾ ਦੱਸੋ ਕਿ ਤੁਹਾਡਾ ਤੁਸੀਂ ਆਏ ਕਿਹੜੇ ਇਲਾਕੇ ਤੋਂ ਤੇ ਤੁਹਾਡੀ ਕਿੱਦਾਂ ਆਪਸ ਦੇ ਵਿੱਚ ਗੁਰਪ੍ਰੀਤ ਜੀ ਦੋਸਤੀ ਹੋਈ ਸੀ? ਮੈਂ ਇੰਡੀਆ ਤੋਂ ਗੁਰਦਾਸਪੁਰ ਇਲਾਕੇ ਤੋਂ ਆਇਆ, ਬਿਲਕੁਲ ਬਾਰਡਰ ਪਾਰ ਕਰਦੇ ਹੀ ਅੱਗੇ ਮੇਰਾ ਛੋਟਾ ਜਿਹਾ ਕਸਬਾ ਧਾਰੀਵਾਲ ਹੈ, ਮੈਂ ਉੱਥੋਂ ਬਿਲੋਂਗ ਕਰਦਾ ਤੇ ਮੇਰੇ ਨਾਲ ਮੇਰੇ ਦੋਸਤ ਨੇ ਤੇ ਇਹ ਮੇਰੇ ਫੇਸਬੁੱਕ ਤੇ ਫਰੈਂਡ ਨੇ। ਕਾਫੀ 3 ਸਾਲ ਤੋਂ ਅਸੀਂ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ, ਪਰ ਅੱਜ ਬਹੁਤ ਹੀ ਖੁਸ਼ੀ ਹੋਈ ਕਿ ਬਾਬੇ ਨਾਨਕ ਨੇ ਸਾਨੂੰ ਤਿੰਨਾਂ ਨੂੰ ਇਸ ਜਗ੍ਹਾ ਤੇ ਮਿਲਾ ਦਿੱਤਾ। ਅਸੀਂ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਬਾਈ ਫੇਸ ਮਿਲਾਂਗੇ ਇੱਕ ਦੂਜੇ ਨੂੰ, ਪਰ ਅੱਜ ਬਹੁਤ ਖੁਸ਼ੀ ਹੋਈ ਹੈ। ਸਪੈਸ਼ਲ ਮੈਨੂੰ ਸਿਆਲਕੋਟ ਤੋਂ ਚੱਲ ਕੇ ਛੁੱਟੀ ਲੈ ਕੇ ਕੰਮ ਤੋਂ ਮਿਲਣ ਆਏ ਨੇ, ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ। ਉੱਦਾਂ ਵੀ ਮੈਨੂੰ ਇੱਥੇ ਆ ਕੇ ਬਹੁਤ ਹੀ ਪਿਆਰ ਮਿਲਿਆ ਹੈ ਤੇ ਬਹੁਤ ਹੀ ਖੁਸ਼ੀ ਹੈ ਬਸ। ਅੱਛਾ, ਤੇ RS ਜਾਨ ਇਹਨਾਂ ਦੇ ਦੋਸਤ ਆ ਗੁਰਪ੍ਰੀਤ ਜੀ ਦੇ, ਜਿਹੜੇ ਇਹਨਾਂ ਨੂੰ ਇੱਥੋਂ ਮਿਲਣ ਆਏ ਸਿਆਲਕੋਟ ਤੋਂ। ਤੇ ਤੁਸੀਂ ਕੀ ਕਰਦੇ ਹੋ ਤੇ ਸਿਆਲਕੋਟ ਕਿਹੜੇ ਥਾਂ ਰਹਿੰਦੇ ਹੋ? ਸਿਆਲਕੋਟ ਮੇਨ ਸਿਟੀ ਤੋਂ ਹੀ ਅਸੀਂ ਆ ਤੇ ਸੋਸ਼ਲ ਮੀਡੀਆ ਐਜ਼ ਏ ਫੋਟੋਗ੍ਰਾਫਰ ਮੈਂ ਕੰਮ ਕਰਦਾ ਵਾਂ ਤੇ ਸਿਆਸਤ ਦੀਆਂ ਲਿਖੀਆਂ ਇਹ ਜਿਹੜੀਆਂ ਲਕੀਰਾਂ ਖਿੱਚੀਆਂ ਸੀ ਉਹ ਖਤਮ ਹੋ ਗਈਆਂ ਨੇ। ਇਨਸ਼ਾਅੱਲਾ ਉਹ ਪੰਜਾਬ ਜਿਹੜਾ ਨਾ ਉਹ ਇਸ ਪੰਜਾਬ ਦੇ ਨਾਲ ਮਿਲ ਰਿਹਾ। ਬਹੁਤ ਮੁਹੱਬਤ ਬਹੁਤ ਪਿਆਰ ਹੈ ਉਸ ਪੰਜਾਬ ਦੇ ਨਾਲ ਵੀ ਐਸ ਪੰਜਾਬੀਆਂ ਨੂੰ। ਤੇ ਉਧਰ ਦੇ ਵੀਰ ਜਦੋਂ ਇੱਧਰ ਆਉਂਦੇ ਨੇ ਹੁਣ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਫਿਰ ਇੱਕ ਜੈਸੇ ਇੱਕ ਦੂਸਰੇ ਦੇ ਨਾਲ ਵਿਚਾਰ ਇੱਕ ਦੂਸਰੇ ਦੇ ਨਾਲ ਅਸੀਂ ਸ਼ੇਅਰ ਕਰ ਸਕਦੇ ਹਾਂ। ਤੇ ਇਨਸ਼ਾਅੱਲਾ ਜਿਹੜੇ ਰਸਤੇ ਨੇ ਇਨਸ਼ਾਅੱਲਾ ਖਤਮ ਹੋਣਗੇ, ਦੂਰੀਆਂ ਹੋਰ ਮਜ਼ੀਦ ਖਤਮ ਹੋਣਗੀਆਂ, ਮੁਲਕੀ ਹਾਲਾਤ ਅੱਛੇ ਬਿਹਤਰ ਹੋਣਗੇ ਤੇ ਬਹੁਤ ਜ਼ਿਆਦਾ ਦੋਨਾਂ ਮੁਲਕਾਂ ਦੇ ਅੰਦਰ ਸਲੂਕ ਪੈਦਾ ਹੋਏਗਾ। ਅੱਛਾ, ਇਹ ਦੱਸੋ ਕਿ ਤੁਹਾਡੀ ਜਦੋਂ ਗੁਰਪ੍ਰੀਤ ਜੀ ਦੇ ਨਾਲ ਦੋਸਤੀ ਹੋਈ ਸੀ ਸੋਸ਼ਲ ਮੀਡੀਆ ਤੇ ਫੇਸਬੁੱਕ ਰਾਹੀਂ ਹੋਈ, ਉਦੋਂ ਕਦੀ ਤੁਸੀਂ ਸੋਚਿਆ ਸੀਗਾ ਕਿ ਉਹ ਇੰਡੀਆ ਦੇ ਵਿੱਚ ਤੁਸੀਂ ਪਾਕਿਸਤਾਨ 'ਚ ਕਦੀ ਮੁਲਾਕਾਤ ਦਾ ਉਦੋਂ ਸੋਚਿਆ ਵੀ ਸੀਗਾ? ਮੁਲਾਕਾਤ ਤੇ ਕਦੀ ਹਾਫ 'ਚ ਵੀ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਕਦੀ ਹੋਏਗਾ ਕਿ ਅੱਜ ਇੱਕ ਇੰਝ ਦਾ ਦਿਨ ਚੜ੍ਹੇਗਾ ਕਿ ਅਸੀਂ ਇੱਕ ਦੂਸਰੇ ਨੂੰ ਬਾਏ ਫੇਸ ਵੇਖ ਸਕਾਂਗੇ। ਤੇ ਇਨਸ਼ਾਅੱਲਾ ਦੁਆ ਕਰਨੇ ਆ ਕਿ ਸਾਨੂੰ ਵੀ ਕੋਈ ਇੰਝ ਦਾ ਮੌਕਾ ਮਿਲੇ ਕਿ ਅਸੀਂ ਉਧਰ ਵਾਲੇ ਪੰਜਾਬ 'ਚ ਜਾ ਕੇ ਤੇ ਉਹਨਾਂ ਪੰਜਾਬੀਆਂ ਦੇ ਰਹਿਣ ਬਹਿਣ ਸਹਿਣ ਉਹਨਾਂ ਨੂੰ ਵੇਖ ਸਕੀਏ। ਤੇ ਬਹੁਤ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ, ਬਹੁਤ ਪਿਆਰ ਇਹਨਾਂ ਦੇ ਨਾਲ ਸਾਨੂੰ। ਆ ਤੁਸੀਂ ਸੁਣਿਆ ਜੀ ਕਿ ਇਹ ਸੋਸ਼ਲ ਮੀਡੀਆ ਤੇ ਦੋਸਤੀ ਹੋਈ। ਕਰਤਾਰਪੁਰ ਕੋਰੀਡੋਰ ਆ ਜਿਹੜਾ ਕਰਤਾਰਪੁਰ ਲਾਂਘਾ ਵਾ, ਇਹ ਇਹਨਾਂ ਦੇ ਮਿਲਣ ਦਾ ਕਾਰਨ ਬਣ ਗਿਆ। ਇੱਕ ਦੂਜੇ ਦੇ ਨਾਲ ਮਿਲੇ ਤੇ ਤੁਸੀਂ ਇਹ ਵੀ ਦੇਖਿਆ ਇਸ ਤੋਂ ਪਹਿਲੇ ਕਿ ਕਿੱਦਾਂ ਇਹ ਜਦੋਂ ਇਹਨਾਂ ਨੇ ਇੱਕ ਦੂਜੇ ਨੂੰ ਦੇਖਿਆ ਤੇ ਕਿੱਦਾਂ ਭੱਜ ਕੇ ਇੱਕ ਦੂਜੇ ਲਾਏ ਤੇ ਜੱਫੀ ਪਾਈ। ਔਰ ਵਾਕਈ ਇਹਨਾਂ ਦਾ ਇਹ ਖਾਬ ਪੂਰਾ ਹੋ ਰਿਹਾ ਸੀ, ਸੁਪਨਾ ਪੂਰਾ ਹੋ ਰਿਹਾ ਸੀ, ਕਿਉਂਕਿ ਯਾਰੀ ਦੋਸਤੀ ਹੋ ਜਾਂਦੀ ਆ। ਔਰ ਅੱਜ ਕੱਲ੍ਹ ਜਦੋਂ ਤੋਂ ਸੋਸ਼ਲ ਮੀਡੀਆ ਸ਼ੁਰੂ ਹੋਇਆ, ਕਿਸੇ ਦੌਰ 'ਚ ਕਲਮੀ ਦੋਸਤੀ ਹੁੰਦੀ ਸੀ, ਕਦੀ ਕੋਈ ਕਿਸੇ ਦੇ ਦੂਜੇ ਦੇ ਇਲਾਕੇ ਚਲਾ ਜਾਂਦਾ ਸੀ ਤੇ ਉੱਥੇ ਯਾਰੀ ਦੋਸਤੀ ਲੱਗ ਜਾਂਦੀ ਸੀ, ਖਤ ਪੱਤਰ ਆਉਂਦੇ ਜਾਂਦੇ ਰਹਿੰਦੇ ਸੀ। ਪਰ ਇਹ ਵਾਲਾ ਜਿਹੜਾ ਕੰਮ ਹੋਇਆ ਇਹ ਇਹਨਾਂ ਲਈ ਵੀ ਸੁਪਨਾ ਸੀਗਾ ਔਰ ਹੈਰਾਨਕੁਨ ਸੀ, ਔਰ ਇਹਨਾਂ ਨੂੰ ਆਪ ਯਕੀਨ ਨਹੀਂ ਸੀ ਆ ਰਿਹਾ ਕਿ ਕੰਮ ਪੂਰਾ ਹੋ ਗਿਆ। ਤੇ ਇਹ ਬਹੁਤ ਜ਼ਿਆਦਾ ਖੁਸ਼ ਆ ਔਰ ਇਹ ਕਰਤਾਰਪੁਰ ਲਾਂਘਾ ਜਿਹੜਾ ਐਵੇਂ ਦੇ ਹੋਰ ਕਈ ਲੋਕਾਂ ਨੂੰ ਵੀ ਮਿਲਾਉਣ ਦਾ ਜ਼ਰੀਆ ਬਣ ਜਾਏਗਾ।